मेरे पीछे बोर्ड जिदे ते लिखा जम्मू रोड। फैमिली का घर है जिहदे उत्ते नां लिखा है। मैं जूम करना जरा देखना। ये लिखा जी कांशी राम एंड सन्स। वाह जी वाह। आ गया सियालकोट विच 1000 साल पुराना मंदिर जिहदा नाम है शिवाला तेजा सिंह। मेन वड्डा जिहा दरवाज़ा ते इहदे उत्ते पत्थर दे नाल जिहड़ा ना एक तख्ती लगी है उहदे ते नां लिखा है। मैं जूम करना जरा ए देखना। ये जी उर्दू दे विच लिखा उत्ते जे चंद्र ओम रूपा शाह नत्तू शाह जैनी 3 विसाख। अच्छा एक चीज़ मैं तुहानूं दस दियां कि पुराने ज़माने 'ਚ जिन्ना अमीर बंदा हुंदा सी उन्ना ही ਉਹਦਾ घर तंग गली 'ਚ ਹੁੰਦਾ ਸੀ ताकि चोरी ना हो सके क्योंकि उदों घोड़ियां दे डकैत आउंदे हुंदे सन ते तंग गलियां 'ਚ घोड़े दड़ाना मुश्किल हुंदा सी। ਇਹ ਆ ਗਈ ਉਹ ਗਲੀ ਜਿਹਦੇ ਸਾਹਮਣੇ ਆਲੀਸ਼ਾਨ ਕੋਠੀ ਉਹ ਵੀ ਤੁਹਾਨੂੰ ਵਿਖਾ ਲਿਆ। ਲੇਕਿਨ ਲੈਫਟ ਸਾਈਡ ਤੇ ਖੱਬੇ ਪਾਸੇ ਇੱਕ ਬਹੁਤ ਹੀ ਪੁਰਾਣਾ ਘਰ ਜਿਹੜਾ ਕਿ ਟੁੱਟ ਚੁੱਕਿਆ ਤੁਹਾਨੂੰ ਅੰਦਰੋਂ ਵਿਖਾ ਲਨੇ ਆ। ਲੇਕਿਨ ਪਹਿਲੇ ਤੁਹਾਨੂੰ ਇਹ ਵਿਖਾ ਦਈਏ। ਇਹ ਦੇਖੋ ਤੁਸੀਂ मेरे पीछे बोर्ड जिदे ते लिखा जम्मू रोड। अस्सलाम वालेकुम। ਅੱਜ ਤੁਹਾਨੂੰ ਵਿਖਾ ਲਿਆ ਪੁਰਾਣਾ ਸਿਆਲਕੋਟ। ਪੁਰਾਣੀਆਂ ਬਿਲਡਿੰਗਾਂ 1947 ਵਾਲੀਆਂ ਅੱਜ 2026 ਚ ਕੈਸੀਆਂ ਨੇ। ਤੁਸੀਂ ਵੀਡੀਓ ਨਾਲ ਜੁੜੇ ਰਹੋ। ਬਹੁਤ ਹੀ ਆਲੀਸ਼ਾਨ ਕੋਠੀਆਂ ਜਿਹੜੀਆਂ ਕਿ ਹੁਣ ਆਹਿਸਤਾ ਆਹਿਸਤਾ ਬਰਬਾਦ ਹੋਣਾ ਸ਼ੁਰੂ ਹੋ ਗਈਆਂ ਨੇ ਜਾਂ ਵਕਤ ਦੇ ਨਾਲ ਨਾਲ ਖਤਮ ਹੋ ਰਹੀਆਂ। ਤੁਸੀਂ ਦੇਖ ਸਕਦੇ ਹੋ ਕੀ ਬਾਤ ਹੈ। ਕਿੰਨਾ ਔਖਾ ਹੋਏਗਾ ਯਾਰ ਜਦੋਂ ਮਹੱਲੇ ਛੱਡੇ ਹੋਣਗੇ। ਜੈਨ ਮਤ ਦੇ ਲੋਕਾਂ ਦਾ ਮਹੱਲਾ ਹੈ ਸਰਾਏ ਬਾਬੜੀਆਂ। ਠੀਕ ਹੈ ਨਾ। ਇਹ ਦੇਖੋ ਇੱਕ ਤੋਂ ਬਾਅਦ ਇੱਕ ਕੋਠੀ ਇੱਥੇ। ਸਿਆਲਕੋਟ ਜਿਹੜੇ ਅਮੀਰ ਤਰੀਨ ਜੈਨ ਮਤ ਦੇ ਲੋਕ ਸਨ ਉਹਨਾਂ ਦਾ ਮਹੱਲਾ ਆ ਗਿਆ ਏ। ਇਸ ਦਾ ਨਾਂ ਹੈ ਸਰਾਏ ਬਾਬੜੀਆਂ ਤੇ ਇੱਥੇ ਇਹ ਗਲੀ ਸਾਰੀ ਦੇ ਵਿੱਚ ਆਲੀਸ਼ਾਨ ਕੋਠੀਆਂ ਮੌਜੂਦ ਨੇ। ਇੱਥੇ ਗੇਟ ਲੱਗਾ ਹੁੰਦਾ ਸੀ ਲੱਕੜ ਦਾ ਔਰ ਅੰਦਰ ਮਜਾਲ ਨਹੀਂ ਸੀ ਹੁੰਦੀ ਕਿਸੇ ਦੀ ਜਾਣ ਦੀ। ਤੇ ਇਹ ਦੇਖੋ ਇਹ ਪਤਾ ਨਹੀਂ ਖੁਰਲੀ ਬਣੀ ਏ। ਇੱਥੇ ਗਾਏ ਬੰਨੀ ਜਾਂਦੀ ਹੁੰਦੀ ਸੀ ਜਿਹੜੀ ਕਿ ਬਜ਼ੁਰਗਾਂ ਨੇ ਦੱਸਿਆ ਏ। ਤੇ ਇਹਦੇ ਵਿੱਚ ਪੱਠੇ ਪਾ ਕੇ ਤੇ ਇਹ ਉਸ ਫੈਮਿਲੀ ਦਾ ਘਰ ਜਿਹਦੇ ਉੱਤੇ ਨਾਂ ਲਿਖਿਆ ਏ। ਮੈਂ ਜ਼ੂਮ ਕਰਨਾ ਜ਼ਰਾ ਦੇਖਣਾ। ਇਹ ਲਿਖਿਆ ਜੀ ਕਾਂਸ਼ੀ ਰਾਮ ਐਂਡ ਸਨਸ। ਵਾਹ ਜੀ ਵਾਹ। ਲਓ ਜੀ ਮਹੱਲਾ ਬਾਬੜਿਆਂ ਦੇ ਵਿੱਚ ਇਹ ਕਾਂਸ਼ੀ ਰਾਮ ਐਂਡ ਸਨਸ ਦਾ ਘਰ ਇੱਕ ਨਜ਼ਰ ਆਇਆ। ਇਹ ਲੱਭਣਾ ਇੰਨੀ ਕੁ ਵੀਡੀਓ ਸ਼ੇਅਰ ਕਰੋ ਕਿ ਇੰਡੀਆ 'ਚ ਫੈਮਿਲੀ ਸਾਨੂੰ ਨਜ਼ਰ ਆ ਜਾਏ ਕਿ ਇਹ ਕਿੰਨਾ ਦੇ ਵੱਡਿਆਂ ਦਾ ਘਰ ਸੀ। ਉੱਤੇ ਬਾਲਕੋਨੀਆਂ ਝਰੋਕੇ ਜਿਹੜੇ ਬਣੇ ਨੇ ਬਹੁਤ ਹੀ ਆਲੀਸ਼ਾਨ ਇਸ ਫੈਮਿਲੀ ਨੇ ਘਰ ਨੂੰ ਰੱਖਿਆ ਹੈ ਜਿਹੜੀ ਫੈਮਿਲੀ 'ਚ ਬਾਅਦ ਹੈ। ਔਰ ਇਹ ਤੁਸੀਂ ਦੇਖੋ ਜਨਾਬ ਆਏ ਹਾਏ ਹਾਏ ਹਾਏ। ਇਹ ਸਾਰੀ ਗਲੀ 'ਚ ਮੈਂ ਜਾਣਾ ਹੈ। ਤੁਸੀਂ ਵੀਡੀਓ ਛੱਡ ਦਿੱਤੀ ਤਾਂ ਬੜੀ ਅਹਿਮ ਤੁਸੀਂ ਵੀਡੀਓ ਮਿਸ ਕਰ ਦੋਗੇ। ਠੀਕ ਹੈ ਨਾ। ਦੇਖੋ ਇਹ ਪੁਰਾਣੇ ਘਰ ਨੇ ਸੀਮੈਂਟ ਉੱਤੇ ਕੀਤਾ ਲੇਕਿਨ ਨਕਸ਼ੇਦਾਰ ਉਹੀ ਪੁਰਾਣੇ। ਇਹ ਦੇਖੋ ਤੁਸੀਂ ਓਏ ਹੋਏ ਹੋਏ। ਇੱਥੇ ਇੱਕ ਘਰ ਆ ਗਿਆ ਜੀ ਇਹ ਵਾਲਾ। ਇਹ 1927 ਦਾ ਬਣਿਆ ਹੈ। ਮੈਂ ਤੁਹਾਨੂੰ ਇਹਦੀ ਤਾਰੀਖ ਵੀ ਵਿਖਾ ਲਵਾਂ ਜਿਹੜੀ ਉੱਤੇ ਲੱਗੀ ਤਖਤੀ ਤੇ। ਲੇਕਿਨ ਇਹ ਛੋਟੀਆਂ ਇੱਟਾਂ ਪਹਿਲਾਂ ਤੁਸੀਂ ਦੇਖੋ। ਓਏ ਹੋਏ ਵਿੱਚ ਮੋਟੀਆਂ ਇੱਟਾਂ ਵੀ ਲੱਗੀਆਂ ਨੇ ਲੇਕਿਨ ਜ਼ਿਆਦਾਤਰ ਛੋਟੀ ਇੱਟ ਦਾ ਇਸਤੇਮਾਲ ਕੀਤਾ ਗਿਆ। ਇਹ ਜਨਾਬ ਇਹਦਾ ਆ ਗਿਆ ਮੇਨ ਵੱਡਾ ਜਿਹਾ ਦਰਵਾਜ਼ਾ ਤੇ ਇਹਦੇ ਉੱਤੇ ਪੱਥਰ ਦੇ ਨਾਲ ਜਿਹੜਾ ਨਾ ਇੱਕ ਤਖਤੀ ਲੱਗੀ ਏ ਉਹਦੇ ਤੇ ਨਾਂ ਲਿਖਿਆ ਹੈ। ਮੈਂ ਜ਼ੂਮ ਕਰਨਾ ਜ਼ਰਾ ਇਹ ਦੇਖਣਾ। ਇਹ ਜੀ ਉਰਦੂ ਦੇ ਵਿੱਚ ਲਿਖਿਆ ਉੱਤੇ ਜੇ ਚੰਦਰ ਓਮ रूपा शाह नत्तू शाह जैनी 3 ਵਿਸਾਖ 1984। ਇਹ ਦੇਸੀ ਮਹੀਨੇ ਦਾ ਸਾਲ ਲਿਖਿਆ ਜਿਹੜਾ ਕਿ 57 ਸਾਲ ਅੱਗੇ ਹੈਗਾ ਏ ਇੰਗਲਿਸ਼ ਮਹੀਨੇ ਨਾਲੋਂ। ਤੇ ਅਗਰ 1984 ਚੋਂ 57 ਕੱਢਿਆ ਜਾਏ ਤਾਂ 1927 ਰਹਿ ਜਾਏਗਾ। ਇਹ 1927 ਦਾ ਬਣਿਆ ਘਰ ਏ। ਹੁਣ ਇਹ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹਦੀ ਕੀ ਹਾਲਤ ਏ। ਇਹ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਬਹੁਤ ਸਾਰੇ ਜੈਨ ਮਤ ਦੇ ਲੋਕ ਜਾਂ ਹਿੰਦੂ ਜਿਹੜੇ ਲੋਕ ਨੇ ਉਹਨਾਂ ਸਿਆਲਕੋਟ ਤੋਂ ਜਿਹੜੇ ਗਏ ਇੰਡੀਆ ਜਾ ਕੇ ਇੰਟਰਵਿਊ ਦਿੱਤਾ ਔਰ ਆਖਿਆ ਕਿ ਸਰਾਏ ਬਾਬੜੀਆਂ 'ਚ ਸਾਡੇ ਵੱਡੀਆਂ ਵੱਡੀਆਂ ਕੋਠੀਆਂ ਹੁੰਦੀਆਂ ਸਨ ਕਿਉਂਕਿ ਬੜੇ ਵੱਡੇ ਸ਼ਾਹੂਕਾਰ ਹੁੰਦੇ ਸਨ। ਇਹਨਾਂ ਦੀਆਂ ਗੋਲਡ ਦੀਆਂ ਦੁਕਾਨਾਂ ਹੁੰਦੀਆਂ ਸਨ। ਬੜਾ ਬੜਾ ਬਿਜ਼ਨਸ ਇਹਨਾਂ ਦਾ ਹੁੰਦਾ ਸੀ। ਔਰ ਉਸ ਦੌਰ ਦੇ 'ਚ ਉਹਨਾਂ ਨੇ ਘਰ ਬਣਾਏ ਸਨ ਜਦੋਂ ਆਮ ਆਦਮੀ ਕੋਲ ਪੈਸਾ ਹੀ ਨਹੀਂ ਸੀ ਹੁੰਦਾ। ਯਾਨੀ ਕਿ ਸਿਆਲਕੋਟ ਸ਼ਹਿਰ ਦੇ ਵਿੱਚ ਮੁਸਲਮਾਨ ਵੀ ਅਮੀਰ ਹੁੰਦੇ ਸਨ ਹਿੰਦੂ ਵੀ ਹੁੰਦੇ ਸਨ। ਲੇਕਿਨ ਇਹ ਜੈਨ ਮਤ ਦੇ ਜਿਹੜੇ ਲੋਕ ਨੇ ਇਹ ਬਹੁਤ ਅਮੀਰ ਸਨ ਸਰਮਾਇਆਦਾਰ ਲੋਕ ਸਨ। ਦੇਖੋ ਨਾ ਇਸ ਘਰ ਦੇ ਬਿਲਕੁਲ ਆਪੋਜ਼ਿਟ ਇੱਕ ਕੋਠੀ ਨਜ਼ਰ ਆਈ ਹੈ। ਦੇਖੋ ਓਏ ਹੋਏ ਹੋਏ। ਇਹਨੂੰ ਪਲਸਤਰ ਕੀਤਾ ਗਿਆ ਲੇਕਿਨ ਸ਼ੇਪ ਇਹਦੀ ਅੱਜ ਵੀ ਉਹ ਹੀ ਹੈ ਦੋਸਤੋ ਜਿਹੜੀ 1947 ਵੇਲੇ ਸੀ। ਹੁਣ ਅੱਗੇ ਚੱਲਦੇ ਹਾਂ ਤੇ ਅੱਗੇ ਇਸ ਤੋਂ ਵੀ ਆਲੀਸ਼ਾਨ ਅੱਛੀ ਹਾਲਤ 'ਚ ਕੋਠੀਆਂ ਕੁਝ ਨਜ਼ਰ ਆਉਣਗੀਆਂ। ਇੱਕ ਟੁੱਟਾ ਘਰ ਵੀ ਹੈਗਾ ਹੈ ਉਹ ਵੀ ਤੁਹਾਨੂੰ ਅੰਦਰੋਂ ਵਿਖਾ ਲੈਂਦੇ ਹਾਂ। ਤੇ ਨਾਲ ਨਾਲ ਵੀਡੀਓ ਦੇਖੋ ਤੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਬਾਅਦ 'ਚ ਤੁਹਾਨੂੰ ਯਾਦ ਨਹੀਂ ਰਹਿਣਾ। ਤੇ ਨਾ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਬਾਅਦ 'ਚ ਹੁਣੇ ਹੀ ਕਰ ਦਿਓ ਅੰਗੂਠਾ ਮਾਰ ਦਿਓ ਲਾਈਕ ਦੇ ਉੱਤੇ। ਠੀਕ ਹੈ ਜੀ। ਉਹ ਸਾਹਮਣੇ ਜਿਹੜੀ ਬਿਲਡਿੰਗ ਹੈ ਜਿੱਥੇ ਦਰਵਾਜ਼ਾ ਖੁੱਲ੍ਹਾ ਹੈ ਇੱਥੇ ਵੀ ਇੱਕ ਪੁਰਾਣਾ ਘਰ ਹੁੰਦਾ ਸੀ ਹੁਣ ਖ਼ਤਮ ਹੋ ਗਿਆ। ਲੇਕਿਨ ਇਹ ਜਿਹੜੀ ਇਹਨਾਂ ਲਾਲ ਬਿਲਡਿੰਗ ਹੈ ਇਹਦੇ ਨਾਲ ਦੇ ਸਾਹਮਣੇ ਇੱਕ ਘਰ ਹੁੰਦਾ ਸੀ ਉਹ ਹੁਣ ਖ਼ਤਮ ਹੋ ਗਿਆ ਕੁਝ ਸਾਲ ਹੋ ਗਏ ਨੇ। ਲੇਕਿਨ ਇਹ ਦੋਸਤੋ ਬਹੁਤ ਹੀ ਆਲੀਸ਼ਾਨ ਔਰ ਇਹ ਦੇਖੋ ਤੁਸੀਂ 2-3 ਮੰਜ਼ਲਾ ਮਕਾਨ ਤੇ ਇਹ ਉਹਦੀਆਂ ਜਨਾਬ ਬਲਾਈ ਮੰਜ਼ਲਾਂ। ਇਹ ਵੀ ਜੈਨ ਮਤ ਦੇ ਜਿਹੜੇ ਲੋਕ ਸਨ ਬਾਬੜੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿਉਂਕਿ ਇਸ ਮੁਹੱਲੇ ਦਾ ਨਾਂ ਅੱਜ ਵੀ ਸਰਾਏ ਬਾਬੜੀਆਂ। ਇਹਨੂੰ ਇਸੇ ਨਾਂ ਤੋਂ ਹੀ ਜਾਣਿਆ ਪਹਿਚਾਣਿਆ ਜਾਂਦਾ ਜਿੱਥੇ ਕਿ ਇਹ ਤੁਸੀਂ ਦੇਖੋ ਨਾ ਨਕਸ਼ਨਕਾਰੀ ਇਸ ਦਰਵਾਜ਼ੇ ਦੇ ਉੱਤੇ ਜਿਹੜੀ ਕੀਤੀ ਹੈ। ਅੱਜ ਕੱਲ੍ਹ ਲੋਕ ਬੜੀ ਬੜੀ ਆਲੀਸ਼ਾਨ ਸੁਸਾਇਟੀਆਂ ਦੇ ਵਿੱਚ
ਕੋਠੀਆਂ ਮਹੱਲ ਬਣਾਉਂਦੇ ਨੇ, ਲੇਕਿਨ ਇਹ ਮਿਸਤਰੀ ਨਹੀਂ ਲੱਭ ਸਕਦੇ ਜਿਨ੍ਹਾਂ ਨੇ ਇਹੋ ਜਿਹੀ ਨਕਸ਼ਨਕਾਰੀ ਕਰਕੇ ਤੇ ਘਰ ਬਣਾਏ ਸਨ। ਇਧਰੋਂ ਦੀ ਅਸੀਂ ਆਏ ਹਾਂ, ਠੀਕ ਹੈ ਜੀ। ਹਾਲੇ ਹੋਰ ਤੁਹਾਨੂੰ ਘਰ ਬਹਾਲਦੇ ਨੇ, ਪਹਿਲਾਂ ਇਹ ਤੁਹਾਨੂੰ ਦਿਖਾ ਦਈਏ। ਇੱਕ ਹਿੰਦੂ ਬਾਬੇ ਨੇ ਇੰਟਰਵਿਊ ਦਿੰਦਿਆਂ ਹੋਇਆ ਇੰਡੀਆ 'ਚ ਆਖਿਆ ਕਿ ਸਾਡੀ ਦੁਕਾਨ ਹੁੰਦੀ ਸੀ ਕਣਕ ਮੰਡੀ ਦੇ ਵਿੱਚ, ਤੇ ਸਰਾਏ ਬਾਬੜੀਆਂ 'ਚ ਸਾਡਾ ਘਰ ਹੁੰਦਾ ਸੀ ਬੜਾ ਵੱਡਾ। ਇਹਨਾਂ ਦੀ ਦੁਕਾਨ ਹੁੰਦੀ ਸੀ ਕਰਿਆਨੇ ਦੀ, ਉੱਥੇ ਤਕਰੀਬਨ ਖਾਣ ਪੀਣ ਦੀਆਂ ਚੀਜ਼ਾਂ ਘਰ ਦੀਆਂ ਕਿਚਨ ਦੀਆਂ ਮਿਲਦੀਆਂ ਸਨ। ਇਹ ਦੇਖੋ ਜਨਾਬ, ਇਹ ਜਨਾਬ ਛੋਟਾ ਜਿਹਾ ਡਰਾਇੰਗ ਰੂਮ, ਇਹ ਜੇ ਪਿਆ ਸਾਰਾ ਕੁਛ। ਹਲੇ ਤੁਹਾਨੂੰ ਹੋਰ ਆਲੀਸ਼ਾਨ ਇਮਾਰਤ ਦਾ ਹਾਲ ਦਿਖਾਣਾ ਹੈ ਕਿ ਉਹ ਅੱਜ ਕਿਸ ਸਾਲ ਦੇ 'ਚ ਆ। ਦੇਖੋ ਨਾ ਉਹੀ ਤੰਗ ਗਲੀਆਂ। ਅੱਛਾ, ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਕਿ ਪੁਰਾਣੇ ਜ਼ਮਾਨੇ 'ਚ ਜਿੰਨਾ ਅਮੀਰ ਬੰਦਾ ਹੁੰਦਾ ਸੀ ਓਨਾ ਹੀ ਉਹਦਾ ਘਰ ਤੰਗ ਗਲੀ 'ਚ ਹੁੰਦਾ ਸੀ, ਤਾਂ ਕਿ ਚੋਰੀ ਨਾ ਹੋ ਸਕੇ, ਕਿਉਂਕਿ ਉਦੋਂ ਘੋੜਿਆਂ ਦੇ ਡਕੈਤ ਆਉਂਦੇ ਹੁੰਦੇ ਸਨ ਤੇ ਤੰਗ ਗਲੀਆਂ 'ਚ ਘੋੜੇ ਦੜਾਉਣਾ ਮੁਸ਼ਕਲ ਹੁੰਦਾ ਸੀ। ਇਹ ਆ ਗਈ ਉਹ ਗਲੀ ਜਿਹਦੇ ਸਾਹਮਣੇ ਆਲੀਸ਼ਾਨ ਕੋਠੀ, ਉਹ ਵੀ ਤੁਹਾਨੂੰ ਵਿਖਾ ਲਿਆ। ਲੇਕਿਨ ਲੈਫਟ ਸਾਈਡ ਤੇ ਖੱਬੇ ਪਾਸੇ ਇੱਕ ਬਹੁਤ ਹੀ ਪੁਰਾਣਾ ਘਰ ਜਿਹੜਾ ਕਿ ਟੁੱਟ ਚੁੱਕਿਆ, ਤੁਹਾਨੂੰ ਅੰਦਰੋਂ ਵਿਖਾਲਦੇ ਆ। ਲੇਕਿਨ ਪਹਿਲੇ ਤੁਹਾਨੂੰ ਇਹ ਵਿਖਾ ਦਈਏ, ਇਹ ਦੇਖੋ ਤੁਸੀਂ, ਕਿਆ ਬਾਤ ਹੈ। ਇਹ ਜੇ ਦੋਸਤੋ ਕਿੱਡਾ ਖੂਬਸੂਰਤ ਉੱਤੇ ਟੈਰਸ, ਦਰਵਾਜ਼ੇ, ਖਿੜਕੀਆਂ ਵਾਲਾ ਘਰ। ਇਹਦੇ ਵਿੱਚ ਵੀ ਖਾਨਦਾਨ ਆਬਾਦ ਹੈ, ਔਰ ਇਹ ਵੀ ਜੈਨ ਮਤ ਦਾ ਖਾਨਦਾਨ ਸੀ। ਅਸਲ 'ਚ ਜਿਸ ਇਲਾਕੇ 'ਚ ਮੈਂ ਫੇਰਿਆ ਤਕਰੀਬਨ ਸਾਰੇ ਰਿਸ਼ਤੇਦਾਰ ਸਨ ਇੱਕ ਦੂਜੇ ਦੇ। ਹੁਣ ਇਹ ਘਰ ਤੁਹਾਨੂੰ ਅੰਦਰੋਂ ਵਿਖਾ ਲਿਆ, ਤੁਸੀਂ ਵੀਡੀਓ ਨਾਲ ਜੁੜੇ ਰਹੋ। ਇਹ ਦੇਖੋ, ਇਹ ਇਹਦੀ ਆ ਗਈ ਛੋਟੀ ਜਿਹੀ ਡਿਊਟੀ ਤੇ ਛੱਤਾਂ ਗਾਇਬ। ਹਾਂਜੀ, ਬਾਰਿਸ਼ਾਂ ਦੇ ਨਾਲ ਇਹ ਘਰ ਡਿੱਗ ਗਿਆ। ਇਹ ਦੇਖੋ ਤੁਸੀਂ, ਮਲਬੇ ਦਾ ਢੇਰ ਹਰ ਤਰਫ। ਇੱਥੇ ਹੁਣ ਕਮਰਿਆਂ 'ਚ ਜਾਂਦੇ ਆ ਜਿੱਥੇ ਜਨਾਬ ਇਹ ਖਾਨਦਾਨ, ਇਹਨਾਂ ਦੀਆਂ ਬੀਬੀਆਂ, ਮਾਈਆਂ, ਬਾਬੇ, ਬੱਚੇ 1947 ਤੋਂ ਪਹਿਲਾਂ ਰਹਿੰਦੇ ਹੁੰਦੇ ਸਨ। 1947 ਤੋਂ ਬਾਅਦ ਫਿਰ ਜਿਸ ਫੈਮਿਲੀ ਨੂੰ ਘਰ ਲਾਟ ਹੋਇਆ, ਫਿਰ ਉਹਨਾਂ ਦੇ ਫੈਮਿਲੀ ਦੇ ਖਾਨਦਾਨ ਦੇ ਲੋਕ ਰਹਿੰਦੇ ਸਨ। ਤੇ ਇਹ ਹੁਣ ਅੱਜ ਛੱਤਾਂ ਗਾਇਬ ਤੇ ਮਲਬੇ ਦੇ ਢੇਰ ਉਸ ਘਰ ਦੇ ਵਿੱਚ। ਦੋਸਤੋ ਕਿੰਨਾ ਔਖਾ ਹੁੰਦਾ ਜਦੋਂ ਤੁਸੀਂ ਚਾਅ ਦੇ ਨਾਲ ਘਰ ਬਣਾਇਆ ਹੋਏ ਤੇ ਉਹਨੂੰ ਛੱਡਣਾ ਪੈ ਜੇ। ਹਾਂਜੀ, ਤੁਸੀਂ ਅੱਜ ਤੱਕ ਸੋਚ ਕੇ ਦੇਖੋ, ਤੁਹਾਨੂੰ ਲੱਗ ਪਤਾ ਜਾਏਗਾ ਕਿ ਕਰੋੜਾਂ ਦਾ ਘਰ ਛੱਡਣਾ। ਉਦੋਂ ਤਾਂ ਖੈਰ ਇਹ ਘਰ ਜਦੋਂ ਬਣਾਏ ਨੇ ਲੋਕਾਂ ਕੋਲ ਉਦੋਂ ਪੈਸਾ ਹੀ ਨਹੀਂ ਸੀ ਹੁੰਦਾ, ਪਿੰਡਾਂ ਦੇ ਪਿੰਡ ਕੱਚੇ ਘਰ ਹੁੰਦੇ ਸਨ। ਤੇ ਹੁਣ ਦੋਸਤੋ ਇਹ ਦੇਖੋ ਤੁਸੀਂ, ਮੈਂ ਜਦੋਂ ਇੱਥੇ ਆਇਆ ਨਾ ਤੇ ਇਹ ਖਿੜਕੀਆਂ ਦਰਵਾਜ਼ੇ ਟੁੱਟੇ ਵੇਖ ਕੇ ਤੇ ਬੜਾ ਦਿਲ ਆਵਾਜ਼ਾਰ ਜਿਹਾ ਹੋਇਆ, ਪਰੇਸ਼ਾਨ ਜਿਹਾ ਹੋਇਆ ਕਿ ਇਹ ਘਰ ਦੇ ਅਸਲ ਮਾਲਕ ਇਸ ਵੇਲੇ ਪਤਾ ਨਹੀਂ ਕਿੱਥੇ ਹੋਣੇ ਨੇ। ਹਾਂਜੀ, ਦੇਖੋ ਨਾ ਕਿੱਡੀਆਂ ਕਿੱਡੀਆਂ ਚੌੜੀਆਂ ਦੀਵਾਰਾਂ। ਇਹ ਹੁਣ ਦੇਖੋ ਕੁੰਡੀਆਂ ਲੱਗੀਆਂ ਰਹਿ ਗਈਆਂ ਤੇ ਬੂਹੇ ਬੰਦ ਤੇ ਮਲਬੇ ਥੱਲੇ ਦੱਬੇ ਗਏ। ਇਹ ਮੇਰੇ ਸਾਹਮਣੇ ਦੇਖੋ ਤੁਸੀਂ, ਇੱਕ ਕੁੰਡੀ ਏ, ਕੁੰਡੀ 1947 ਵਾਲੀ ਤੇ ਤਾਲਾ ਨਵਾਂ ਏ, ਤਾਲਾ ਪੁਰਾਣਾ ਨਹੀਂ। ਤੇ ਇਹ ਸਾਹਮਣੇ ਇੱਕ ਹੋਰ ਖਿੜਕੀ ਜਿਹੜੀ ਬਾਹਰ ਨੂੰ ਖੁੱਲ੍ਹਦੀ ਸੀ ਹਵਾ ਵਾਸਤੇ, ਰੋਸ਼ਨੀ ਵਾਸਤੇ। ਇਹ ਜੇ ਪਈ ਵਿੱਚ ਇੱਟਾਂ, ਮਿੱਟੀ ਤੇ ਗੰਦ। ਇਹ ਦੇਖੋ, ਟੁਰ ਗਏ ਯਾਰ ਮੁਹੱਬਤਾਂ ਵਾਲੇ। ਹਾਂਜੀ, ਉਹ ਆਂਦੇ ਹੁੰਦੇ ਨਾ ਬਾਬੇ। ਖਾਲਾ ਜੀ, ਇਹ ਆ ਗਿਆ ਸਿਆਲਕੋਟ ਵਿੱਚ 1000 ਸਾਲ ਪੁਰਾਣਾ ਮੰਦਿਰ ਜਿਹਦਾ ਨਾਂ ਹੈ ਸ਼ਿਵਾਲਾ ਤੇਜਾ ਸਿੰਘ। ਠੀਕ ਹੈ ਜੀ, ਆਪਣੀ ਅਸਲੀ ਹਾਲਤ 'ਚ ਮੌਜੂਦ ਹੈ ਤੇ ਇਹਦੇ ਚਾਰੋਂ ਤਰਫ ਹੈ ਬਾਗ। ਇਹ ਦੇਖੋ ਤੁਸੀਂ, ਥੋੜਾ ਅੱਗੇ ਜਾ ਕੇ ਤੁਹਾਨੂੰ ਵਿਖਾਉਂਦੇ ਹਾਂ। ਇੱਧਰ ਲਿਖਿਆ ਵੀ ਹੈਗਾ, ਠੀਕ ਹੈ ਨਾ, ਹਿੰਦੀ 'ਚ, ਉਰਦੂ 'ਚ, ਇੰਗਲਿਸ਼ 'ਚ ਬਾਹਰ ਲਿਖਿਆ ਬੋਰਡ। ਲੇਕਿਨ ਇਹ ਬੋਰਡ ਵੀ ਇੱਕ ਨਜ਼ਰ ਆਇਆ, ਇਹ ਛੋਟਾ ਬੋਰਡ ਹੈ। ਇਹ ਦੇਖੋ ਤੁਸੀਂ, ਇਹ ਉਰਦੂ 'ਚ। ਤੇ ਇਹ ਇਹਦਾ ਦਰਵਾਜ਼ਾ, ਇਹ ਸਾਹਮਣੇ ਮੰਦਿਰ। ਇਹ ਦੇਖੋ ਨਾ ਕਿੰਨਾ ਖੂਬਸੂਰਤ ਬਗੀਚਾ ਬਣਾਇਆ ਹੈ। ਔਰ ਇਹ ਵਿੱਚ ਪੁਰਾਣਾ ਤਾਰੀਖੀ ਮੰਦਿਰ ਜਿਹੜਾ 1947 ਤੋਂ ਲੈ ਕੇ ਬੰਦ ਸੀ ਔਰ ਪਿਛਲੇ ਕੁਝ ਸਾਲਾਂ ਤੋਂ ਇਹਨੂੰ ਬਹਾਲ ਕੀਤਾ ਗਿਆ। ਔਰ ਇਸ ਵੇਲੇ ਹਿੰਦੂ ਕਮਿਊਨਿਟੀ ਦੇ ਹਵਾਲੇ ਵੀ, ਔਰ ਇੱਥੇ ਬਾਕਾਇਦਾ ਉਹ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਨੇ। ਸਿਆਲਕੋਟ ਸ਼ਹਿਰ ਦਾ ਬਾਹਰ ਮੰਦਿਰ ਜਿੱਥੇ ਅੱਜ ਵੀ ਹਿੰਦੂ ਕਮਿਊਨਿਟੀ ਦੇ ਲੋਕ ਆਪਣੀਆਂ ਮਜ਼ਹਬੀ ਰਸੂਮਾਤ ਅਦਾ ਕਰਦੇ ਨੇ। ਔਰ ਬਾਕਾਇਦਾ ਇੱਥੇ ਬੜੀ ਖੂਬਸੂਰਤ ਪਾਰਕ ਬਣਾਈ ਗਈ ਹੈ। ਠੀਕ ਹੈ ਜੀ, ਇਹ ਦੇਖ ਸਕਦੇ ਹੋ ਤੁਸੀਂ, ਸ਼ਿਵਾਲਾ ਤੇਜਾ ਸਿੰਘ ਟੈਂਪਲ ਸਿਆਲਕੋਟ ਸ਼ਹਿਰ। 1000 ਸਾਲ ਪੁਰਾਣਾ ਇਹ ਮੰਦਿਰ ਦੱਸਿਆ ਜਾਂਦਾ ਹੈ। ਠੀਕ ਹੈ ਜੀ, ਜਿਹੜੇ ਇੱਥੋਂ
ਹਿੰਦੂ ਸਿੱਖ ਚਲੇ ਗਏ ਨੇ ਸਿਆਲਕੋਟ ਤੋਂ 1947 ਵੇਲੇ, ਉਹਨਾਂ ਦੇ ਬਜ਼ੁਰਗ ਜ਼ਰੂਰ ਇਸ ਮੰਦਿਰ ਨੂੰ ਜਾਣਦੇ ਹੋਣਗੇ। ਅੱਛਾ, ਇਹ ਪੁਲ ਐਕ ਦਾ ਚੌਕ ਹੈਗਾ, ਇੱਕ ਬੋਰਡ ਲੱਗਾ ਹੈ, ਮੈਂ ਜ਼ੂਮ ਕਰਕੇ ਪੜ੍ਹਨਾ ਇਹਦੇ ਤੇ ਕੀ ਲਿਖਿਆ। ਸਭ ਤੋਂ ਉੱਤੇ ਲਿਖਿਆ ਜੀ ਏਮਨਾਬਾਦ ਰੋਡ, ਉਸ ਤੋਂ ਥੱਲੇ ਲਿਖਿਆ ਪਸਰੂਰ ਰੋਡ, ਫਿਰ ਲਿਖਿਆ ਜ਼ਫਰਬਾਦ ਰੋਡ, ਨੇਕਾਪੁਰਾ ਰੋਡ, ਸਰਕੂਲਰ ਰੋਡ ਤੇ ਪੁਲ ਐਕ ਚੌਕ। ਇਹ ਉੱਥੇ ਬੋਰਡ ਲੱਗਾ ਏ। ਇਹ ਹੁਣ ਤੁਸੀਂ ਡਾਇਰੈਕਸ਼ਨਾਂ ਵੀ ਤੇ ਲਿਖੀਆਂ ਨੇ। ਇਹ ਸੀ ਅੱਜ ਦੀ ਵੀਡੀਓ। ਤੁਸੀਂ ਇਹਦੇ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕੈਸੀ ਲੱਗੀ, ਔਰ ਤੁਸੀਂ ਅਗਰ ਆਪਣੇ ਬਜ਼ੁਰਗਾਂ ਦੇ ਘਰ ਜਾਂ ਪਿੰਡ ਵੇਖਣਾ ਚਾਹੁੰਦੇ ਹੋ ਤੇ ਕਮੈਂਟਾਂ 'ਚ ਲਿਖੋ। ਮੈਸੇਜ ਨਾ ਕਰਿਆ ਕਰੋ, ਈਮੇਲ ਨਾ ਕਰਿਆ ਕਰੋ, ਕਮੈਂਟ 'ਚ ਲਿਖਿਆ ਕਰੋ। ਮੈਂ ਕਮੈਂਟ ਪੜ੍ਹਨਾ ਵਾ ਤੇ ਕਮੈਂਟਾਂ ਦਾ ਜਵਾਬ ਦੇਣਾ ਵਾ। ਠੀਕ ਹੋ ਗਿਆ? ਰੱਬ ਰਾਖਾ।